ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ TV 84 ਦੇ ਨਾਲ। ਵੀਅਰਸ, ਆਖਿਰ ਉਹੀ ਹੋਇਆ ਜਿਸ ਚੀਜ਼ ਦਾ ਸਾਨੂੰ ਡਰ ਸੀ। ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਘਰ ਅੱਜ ਪੁਲਿਸ ਦਬੜੀ ਦਾਖਲ ਹੋ ਗਈ। ਇਸ ਦੌਰਾਨ ਪੁਲਿਸ ਨੇ ਅੰਨੀ ਤਾਕਤ ਦੀ ਵਰਤੋਂ ਕਰਦਿਆਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਘਰ ਦੇ ਬਾਹਰ ਮੌਜੂਦ ਹਿਮਾਇਤੀਆਂ ਨੂੰ ਹਿਰਾਸਤ ਵਿੱਚ ਲਿੱਤਾ ਅਤੇ ਬਾਪੂ ਸੂਰਤ ਸਿੰਘ ਜੀ ਨੂੰ ਵੀ ਜ਼ਬਰਦਸਤੀ ਚੁੱਕ ਕੇ ਲੁਧਿਆਣੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ। ਅੱਜ ਬਾਦਲ ਸਰਕਾਰ ਦੇ ਜ਼ੁਲਮ ਤੇ ਜ਼ਬਰ ਦਾ ਸਿਖਰ ਹੋ ਗਿਆ। ਬੇਕਸੂਰ ਲੋਕਾਂ ਤੇ ਪੰਜਾਬ ਪੁਲਿਸ ਨੇ ਲਾਠੀਆਂ ਨਾਲ ਵਾਰ ਕੀਤਾ, ਮੀਡੀਆ ਨੂੰ ਵੀ ਨਹੀਂ ਬਖਸ਼ਿਆ ਗਿਆ। ਵੀਅਰਸ, ਹਸਨਪੁਰ ਪਿੰਡ ਵਿਖੇ ਪੁਲਿਸ ਨੇ ਇਹ ਵਰਤਾਰਾ ਕਿਵੇਂ ਕੀਤਾ, ਇਸ ਦਾ ਪੂਰਾ ਵੇਰਵਾ ਅਤੇ ਬਾਪੂ ਜੀ ਦੇ ਹਸਪਤਾਲ ਦੇ ਵਿੱਚ ਇਸ ਵੇਲੇ ਕੀ ਸਿਚੁਏਸ਼ਨ ਹੈ ਅਤੇ ਅੱਗੇ ਇਹ ਸੰਘਰਸ਼ ਕਿਸ ਮੋੜ ਵੱਲ ਜਾਵੇਗਾ, ਅੱਜ ਅਸੀਂ ਇਹਨਾਂ ਕੁਝ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਬਾਪੂ ਜੀ ਦੀ ਸਪੁੱਤਰੀ ਬੀਬੀ ਸਰਵਿੰਦਰ ਕੌਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜਿਸ ਤਰ੍ਹਾਂ ਸਾਰੇ ਪਾਸੇ ਖਬਰ ਫੈਲ ਚੁੱਕੀ ਹੈ ਕਿ ਬਾਪੂ ਜੀ ਨੂੰ ਜ਼ਬਰਦਸਤੀ ਚੁੱਕ ਲਿੱਤਾ ਗਿਆ, ਅਸੀਂ ਜਾਣਨਾ ਚਾਹਾਂਗੇ ਕਿ ਅੱਜ ਜਿਹੜੀ ਪੁਲਿਸ ਨੇ ਜ਼ੁਲਮ ਤੇ ਜ਼ਬਰਦਸਤੀ ਕੀਤੀ ਹੈ, ਇਸ ਦਾ ਪੂਰਾ ਵੇਰਵਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਹਾਂਜੀ ਭੈਣ ਜੀ, ਕੱਲ ਬਹੁਤ ਵੱਡੀ ਗਿਣਤੀ ਵਿੱਚ ਕਮਾਂਡੋ ਫੋਰਸ ਤੇ ਪੁਲਿਸ ਨੇ ਆਪਣੇ ਘਰ ਨੂੰ ਬਹੁਤ ਭਾਰੀ ਗਿਣਤੀ ਦੇ ਵਿੱਚ ਆ ਕੇ ਘੇਰਾ ਪਾਇਆ ਤੇ ਆ ਕੇ ਇੱਕਦਮ ਜਿਹੜੇ ਡੋਰ ਤੇ ਪਹਿਰੇ ਤੇ ਬੈਠਦੇ ਸੀ ਸਿੰਘ 25-30 ਸੀਗੇ, ਮੇਰਾ ਖਿਆਲ 30 ਤੋਂ ਵੱਧ ਵੀ ਹੋ ਸਕਦੇ, ਜਿਹੜੇ ਡੋਰ ਤੇ ਮੇਨ ਗੇਟ ਬੰਦ ਕਰਕੇ ਲੌਕ ਕਰਕੇ ਤੇ ਉੱਥੇ ਪਹਿਰੇ ਤੇ ਬੈਠੇ ਸੀ। ਜੇ ਪੁਲਿਸ ਆਈ ਤਾਂ ਨਹੀਂ ਆਉਣ ਦੇਣਾ ਉਹਨੂੰ, ਜਿਵੇਂ ਹਮੇਸ਼ਾ ਪਹਿਰੇ ਤੇ ਬੈਠਦੇ ਸੀਗੇ। ਤਾਂ ਪੁਲਿਸ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿਵੇਂ ਕੰਧਾਂ ਟੱਪ ਕੇ ਤੇ ਦਰਵਾਜ਼ੇ ਟੱਪ ਕੇ 1 ਸੈਕਿੰਡ ਦੇ ਵਿੱਚ 1-2 ਮਿੰਟ ਦੇ ਵਿੱਚ ਜਿਹੜਾ ਉਹਨਾਂ ਨੇ ਕੁੱਟ ਕੇ ਮੁੰਡਿਆਂ ਨੂੰ ਬਹੁਤ ਘੜੀਸ ਕੇ ਪੂਰੀ ਤਰ੍ਹਾਂ ਦਾ ਪਤਾ ਨਹੀਂ ਕਿਵੇਂ ਕੁੱਟਿਆ। ਜੋ ਚੀਜ਼ ਜਿਹੜੀ ਉਹਨਾਂ ਦੇ ਹੱਥ ਚ ਆਈ ਉਹਨਾਂ ਨੂੰ ਮਾਰ ਕੇ ਬਹੁਤ ਗਾਲਾਂ ਬੁਰਾ ਭਲਾ ਬੋਲ ਕੇ ਮੁੰਡਿਆਂ ਨੂੰ ਘੜੀਸ ਕੇ ਫਿਰ ਉਹਨਾਂ ਨੇ ਬੱਸਾਂ ਚ ਸੱਟ ਕੇ ਅਰੈਸਟ ਕਰਕੇ ਲੈ ਕੇ ਗਿਆ। ਇਕੱਲੇ ਮੁੰਡੇ ਨਹੀਂ, ਬਜ਼ੁਰਗ ਵੀ ਸੀਗੇ, ਬਜ਼ੁਰਗਾਂ ਨੂੰ ਬਹੁਤ ਕੁੱਟਿਆ। ਬੀਬੀਆਂ ਨੂੰ ਜਿਹੜੀਆਂ ਪ੍ਰਸ਼ਾਦਾ ਬਣਾਉਂਦੀਆਂ ਸੀ ਉਹਨਾਂ ਨੂੰ ਕੁੱਟ ਕੇ ਸਾਰਿਆਂ ਨੂੰ ਅਰੈਸਟ ਕਰਕੇ ਲੈ ਗਏ, ਪਰ ਬੀਬੀਆਂ ਨੂੰ ਕੁੱਟਿਆ ਤਾਂ ਅਰੈਸਟ ਨਹੀਂ ਕੀਤਾ। ਹਾਂਜੀ ਜੀ ਤਾਂ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਪਹਿਲੇ ਅਟੈਕ ਦੇ ਵਿੱਚ ਉਹਨਾਂ ਨੇ ਜਦੋਂ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਇੱਕਦਮ ਬਾਹਰੋਂ ਅਰੈਸਟ ਕਰ ਲਿਆ, ਤਾਂ ਜਿਹੜੇ ਅਸੀਂ 10-15 ਸਿੰਘ ਬਾਪੂ ਦੇ ਨੇੜੇ ਸੀ ਜਾਂ ਅੰਦਰ ਸੀਗੇ ਕਮਰਿਆਂ ਦੇ, ਉਹਨਾਂ ਨੇ ਫਟਾਫਟ ਜਿਹੜਾ ਬਾਪੂ ਆਉਣ ਦਾ ਰਸਤਾ ਸੀ ਉਹਨੂੰ ਲੌਕ ਕਰਕੇ ਅਸੀਂ ਅੰਦਰੋਂ ਅਨਲੌਕ ਕਰ ਲਿਆ ਤੇ ਸੋਚਿਆ ਵੀ ਬਾਪੂ ਜੀ ਨੂੰ ਨਹੀਂ ਜਾਣ ਦੇਣਾ। ਪਹਿਲੇ ਅਟੈਕ ਦੇ ਵਿੱਚ ਤਾਂ ਪੁਲਿਸ ਨੇ ਉਹਨਾਂ ਨੂੰ ਚੱਕ ਕੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ। ਫਿਰ 1 ਘੰਟੇ ਬਾਅਦ ਦੁਬਾਰਾ ਰੈਡੀ ਹੋ ਕੇ ਆਏ, ਫਿਰ ਉਸੇ ਤਰ੍ਹਾਂ ਅਟੈਕ ਕੀਤਾ। ਤਾਂ ਫਿਰ ਜਿੰਦੇ ਜਿਹੜੇ ਅਸੀਂ ਉਹਨਾਂ ਨੇ ਮੁੰਡਿਆਂ ਨੇ ਸੰਗਲ ਲਾ ਕੇ ਚੇਨਾ ਲਾ ਕੇ ਪੂਰੇ ਜਿੰਦੇ ਲਾ ਕੇ ਸਿਕਿਉਰ ਕੀਤਾ ਹੋਇਆ ਸੀ, ਤਾਂ ਉਹ ਚੇਨਾ ਭੰਨ ਕੇ ਜਿੰਦੇ ਭੰਨ ਕੇ ਤੇ ਐਂਬੂਲੈਂਸ ਅੰਦਰ ਲੈ ਕੇ ਆਂਦੀ ਤੇ ਉਹਨਾਂ ਨੇ ਬਾਪੂ ਜੀ ਨੂੰ ਉਵੇਂ ਚੱਕ ਕੇ ਫਿਰ ਉਹਨਾਂ ਨੂੰ ਲੈ ਗਏ। ਤਾਂ ਜਦੋਂ ਬਾਪੂ ਜੀ ਨੂੰ ਲੈ ਕੇ ਜਾਂਦੇ ਸੀ, ਬਾਪੂ ਜੀ ਨੇ ਕਿਹਾ ਸੀ ਵੀ ਜਦੋਂ ਮੈਨੂੰ ਜੇ ਹਸਪੀਟਲ ਪੁਲਿਸ ਨੇ ਜ਼ਬਰਦਸਤੀ ਫਿਰ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪਾਣੀ ਪੀਣਾ ਛੱਡ ਦੂੰਗਾ। ਤਾਂ ਜਦੋਂ ਬਾਪੂ ਜੀ ਨੂੰ ਉਹਨਾਂ ਨੇ ਸਟ੍ਰੈਚਰ ਤੇ ਪਾਇਆ ਲਿਜਾਣ ਲਈ, ਤਾਂ ਬਾਪੂ ਜੀ ਨੇ ਕਿਹਾ ਸੀ ਬਸ ਮੈਂ ਹੁਣ ਪਾਣੀ ਵੀ ਬੰਦ ਕਰਤਾ ਤੇ ਮੈਂ ਹੁਣ ਪਾਣੀ ਨਹੀਂ ਪੀਣਾ। ਤਾਂ ਬਾਪੂ ਜੀ ਨੇ ਪਾਣੀ ਨਹੀਂ ਛੱਡਤਾ, ਪਰ ਉਹਨਾਂ ਨੂੰ ਜ਼ਬਰਦਸਤੀ ਸਿਵਲ ਹਸਪੀਟਲ ਚ ਲੈ ਕੇ ਚਲੇ ਗਏ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੱਲ ਕਮਾਂਡੋ ਫੋਰਸ ਤੇ ਪੰਜਾਬ ਪੁਲਿਸ ਹਸਨਪੁਰ ਦੇ ਵਿੱਚ ਸੀ। ਜਦੋਂ ਬਾਪੂ ਦੀ ਐਂਬੂਲੈਂਸ ਲੈ ਕੇ ਗਏ ਨੇ ਪੁਲਿਸ ਵਾਲੇ, ਤਾਂ ਅਸੀਂ ਮਗਰ ਆਪਣੀ ਗੱਡੀ ਚ ਹਸਪੀਟਲ ਗਏ ਸੀ। ਜਿਹੜੇ ਅਸੀਂ 10 ਕੁ ਜਾਣੇ ਰਹਿ ਗਏ ਸੀਗੇ, ਅਸੀਂ ਪਿੱਛੇ ਗਏ ਤਾਂ ਦੇਖਿਆ ਇੰਨੀ ਜ਼ਿਆਦਾ ਪੁਲਿਸ ਬਾਹਰ ਸੀ ਵੀ ਕਿਤੋਂ ਵੀ ਲੰਘਣ ਲਈ ਵੀ ਜਗ੍ਹਾ ਨਹੀਂ ਸੀਗੀ। ਇੰਨੀ ਗਿਣਤੀ ਨਹੀਂ ਸੀ ਅਸੀਂ ਕਰ ਸਕਦੇ, ਇੰਨੀ ਕਮਾਂਡੋ ਫੋਰਸ ਤੇ ਪੁਲਿਸ ਸੀ। ਤਾਂ ਉੱਥੇ ਅਸੀਂ ਥੋੜੇ ਜਿਹੇ ਸਿੰਘ ਕੁਛ ਵੀ ਨਹੀਂ ਕਰ ਸਕਦੇ ਸੀ। ਅਸੀਂ ਬਹੁਤ ਸਿੰਘ ਘਰੇ ਹੁੰਦੇ ਸੀ ਹਮੇਸ਼ਾ, ਪਰ 3 ਦਿਨ ਤੋਂ ਪੁਲਿਸ ਨੇ ਜਿਹੜਾ ਵੀ ਕੋਈ ਘਰੋਂ ਬਾਹਰ ਨਿਕਲਦਾ ਸੀਗਾ ਉਹਨੂੰ ਅਰੈਸਟ ਕਰਕੇ ਲੈ ਜਾਂਦੇ ਸੀ, ਤੇ ਜਿਹੜਾ ਬਾਹਰੋਂ ਵੀ ਹਸਨਪੁਰ ਦੇ ਵਿੱਚ ਜਾਂ ਬਾਪੂ ਦੇ ਘਰ ਚ ਆਉਣ ਦੀ ਕੋਸ਼ਿਸ਼ ਕਰਦਾ ਸੀ ਉਹਨਾਂ ਨੂੰ ਵੀ ਉੱਥੋਂ ਹੀ ਅਰੈਸਟ ਕਰਕੇ ਲੈ ਜਾਂਦੇ ਸੀ। ਬਹੁਤ ਅਣਗਿਣਤ 500-700 1000 ਤੱਕ ਤਾਂ ਸਾਨੂੰ ਪਤਾ ਵੀ ਉਹਨਾਂ ਨੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ 'ਚ ਰੱਖਿਆ ਸੀ, ਜਿਹੜੇ ਹਸਨਪੁਰ ਨੂੰ ਆਉਂਦੇ ਸੀ ਪਿਛਲੇ 3 ਦਿਨਾਂ ਤੋਂ, ਤੇ ਸੰਘਰਸ਼ ਕਮੇਟੀ ਨੂੰ ਚੱਕਿਆ ਹੋਇਆ ਸੀ। ਤੇ ਉਹਨਾਂ ਨੇ ਇਸ ਤਰ੍ਹਾਂ 3 ਦਿਨ ਤੋਂ ਕਮਾਂਡੋ ਫੋਰਸ ਲਾ ਕੇ ਪਿੰਡ ਦੇ ਉੱਤੇ
ਪਹਿਲਾਂ ਸਾਨੂੰ ਬਹੁਤ ਥੋੜੇ ਜਿਹੇ ਕਰ ਲਿਆ ਸੀ, ਅਸੀਂ 40-50 ਜਾਣੇ ਸੀਗੇ ਸਿਰਫ ਘਰੇ। ਜਦੋਂ ਪੁਲਿਸ ਆਈ ਹੈ ਤਾਂ ਉਹਨਾਂ ਨੇ ਬਹੁਤ ਭਾਰਾ ਤਸ਼ੱਦਦ ਕਰਕੇ ਤੇ ਅਟੈਕ ਕਰਕੇ ਸਾਡੇ ਉੱਤੇ, ਤਾਂ ਬਾਪੂ ਜੀ ਨੂੰ ਚੱਕ ਕੇ ਸਿਵਲ ਹਸਪੀਟਲ ਲੈ ਗਏ। ਸਿਵਲ ਹਸਪੀਟਲ ਦੇ ਵਿੱਚ ਜਾ ਕੇ ਬਾਪੂ ਜੀ ਨੂੰ ਜਦੋਂ ਚੈੱਕਅਪ ਲਈ ਕਹਿੰਦੇ ਨੇ ਜਾਂ ਪਾਣੀ ਪੀਣ ਲਈ ਬਾਪੂ ਜੀ ਨੂੰ ਕਿਹਾ, ਤਾਂ DGP ਢਿੱਲੋਂ ਆਪ ਆਏ ਹੋਏ ਸੀ, SSP ਸੀ, ਡਾਕਟਰ ਸੀ, CMO ਸੀ, ਹਰ ਕੋਈ ਉਹਨਾਂ ਦੀਆਂ ਮਿਹਨਤਾਂ ਕਰ ਰਿਹਾ ਸੀ। ਬਾਪੂ ਜੀ ਪਾਣੀ ਜੇ ਪੀਣਾ ਨਹੀਂ ਤਾਂ ਸਿਰਫ ਬੁੱਲ ਗਿੱਲੇ ਕਰ ਲਓ, ਵੀ ਤੁਹਾਡਾ ਮੂੰਹ ਬਹੁਤ ਜ਼ਿਆਦਾ ਸੁੱਕ ਗਿਆ, ਇਹ ਚੰਗਾ ਨਹੀਂ ਗਾ, ਵੀ ਅਸੀਂ ਬਹੁਤ ਡਰਦੇ। ਸਾਨੂੰ CM ਨੇ ਕਿਹਾ ਵੀ ਤੁਹਾਨੂੰ ਕਿਸੇ ਹਾਲਤ 'ਚ ਬਚਾਉਣਾ, ਤੁਹਾਨੂੰ ਮਰ ਨਹੀਂ ਦੇਣਾ, ਜੇ ਤੁਸੀਂ ਮਰ ਗਏ ਤਾਂ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਊ, ਤੂਫਾਨ ਮੱਚ ਜਾਊਗਾ, ਵੀ ਤੁਹਾਨੂੰ ਸਾਨੂੰ ਆਰਡਰ ਨੇ ਵੀ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਵੀ ਮਰ ਨਹੀਂ ਦੇਣਾ। ਤਾਂ ਬਾਪੂ ਜੀ ਦੇ ਕੋਈ ਪਾਣੀ ਮੂੰਹ ਨੂੰ ਨਹੀਂ ਲਾਇਆ, ਲੱਗਣ ਦਿੱਤਾ, ਜਿਵੇਂ ਉਹ ਲਿਪਸ ਨੂੰ ਗਿੱਲੇ ਕਰਨਾ ਚਾਹੁੰਦੇ ਸੀ, ਸਿਰਫ ਵੀ ਤੁਸੀਂ ਅੰਦਰ ਨਾ ਲਗਾਓ, ਸਿਰਫ ਮੂੰਹ ਗਿੱਲਾ ਕਰ ਲਓ। ਬਾਪੂ ਜੀ ਕਹਿੰਦੇ ਨਹੀਂ, ਜਿੰਨੇ ਮੁੰਡੇ ਜਾਂ ਬੀਬੀਆਂ ਪਰਸੋਂ ਤੋਂ ਲੈ ਕੇ ਅੱਜ ਤੱਕ ਫੜੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਹੁਣੇ ਰਿਹਾ ਕਰੋ, ਤੇ ਉਹ ਤੋਂ ਬਾਅਦ ਜਿਹੜੀ ਬਾਪੂ ਦੀ ਸੰਘਰਸ਼ ਕਮੇਟੀ ਆ ਉਹਨੂੰ ਰਿਹਾ ਕਰਕੇ ਉਹਨਾਂ ਦੇ ਕੋਲ ਲੈ ਕੇ ਆਓ, ਤਾਂ ਉਹ ਤੋਂ ਬਾਅਦ ਹੀ ਉਹ ਕਿਸੇ ਨਾਲ ਗੱਲ ਕਰਨਗੇ। ਕਿਉਂਕਿ ਉਹ DGP ਕਹਿੰਦੇ ਸੀਗੇ, ਉਹ ਲਿਸਟ ਲੈ ਕੇ ਆਏ ਸੀ ਸਿੰਘਾਂ ਵਾਲੇ ਵੀ ਆਪਾਂ ਗੱਲ ਕਰਦੇ ਆ ਵੀ ਤੁਹਾਡੀ ਮੰਗ ਕੀ ਆ, ਮੈਨੂੰ ਇਹ ਬਾਪੂ ਜੀ ਕਹਿੰਦੇ ਮੰਗ ਮੇਰੀ ਜੋ ਪਹਿਲੇ ਦਿਨ ਸੀ ਉਹ ਅੱਜ ਹੀ ਆ। DGP ਸਾਹਿਬ ਦੀ ਇਹਨਾਂ ਨੇ ਗੱਲ ਸਾਰੀ ਸੁਣ ਲਈ, ਆਪਦੀ DGP ਨੂੰ ਦੱਸਦੀ। ਬਾਪੂ ਜੀ ਕਹਿੰਦੇ ਵੀ ਹੁਣ ਜਿੰਨੀ ਦੇਰ ਤੁਸੀਂ ਕਮੇਟੀ ਨੂੰ ਨਹੀਂ ਮੇਰੇ ਕੋਲ ਲੈ ਕੇ ਆਉਂਦੇ, ਤੇ ਸਾਰੇ ਜਿਹੜੇ ਫੜੇ ਹੁਣ ਸਿੰਘ ਨੇ ਘਰੋਂ ਫੜਿਆ ਬਾਹਰੋਂ ਫੜਿਆ ਉਹਨੂੰ ਛੱਡਦੇ ਨਹੀਂ, ਉਨੀ ਦੇਰ ਮੇਰਾ ਕਿਸੇ ਨਾਲ ਕੋਈ ਗੱਲ ਵੀ ਨਹੀਂ ਕਰਨੀ। ਉਹ ਕਹਿੰਦੇ ਸੀਗੇ DGP ਵੀ ਜਿੰਨੀ ਦੇਰ ਗੱਲ ਨਹੀਂ ਹੁੰਦੀ ਉਨੀ ਦੇਰ ਇਹ ਨਹੀਂ ਹੋਣਾ, ਮਤਲਬ ਜੇ ਗੱਲ ਨਹੀਂ ਕਰਦੇ ਤਾਂ ਫਿਰ ਮਸਲਾ ਹੱਲ ਨਹੀਂ ਹੋਣਾ। ਬਾਪੂ ਕਹਿੰਦੇ ਵੀ ਕੁਛ ਹੋ ਜਾਵੇ, ਮੈਂ ਜਦੋਂ ਸਾਰੇ ਸਿੰਘਾਂ ਨੂੰ ਇਹਨਾਂ ਨੂੰ ਰਿਹਾ ਕਰਤਾ ਉਹ ਤੋਂ ਬਾਅਦ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਕਮੇਟੀ ਦੇ ਨਾਲ ਬੈਠ ਕੇ। ਜੀ ਤਾਂ ਬਿਫੋਰ ਵੀ ਮੂਵ ਔਨ ਟੂ ਨੈਕਸਟ ਕੁਐਸਚਨ, ਭੈਣ ਜੀ ਜਿਸ ਜਿਹੜੇ ਅਰੈਸਟ ਕੀਤੇ ਜਿਹੜੇ ਸੰਗਤ ਆ ਇਹ ਵੈਸੇ ਕਿੱਥੇ ਆ, ਇਹਨੂੰ ਕਿੱਥੇ ਅਰੈਸਟ ਕਰਕੇ ਲੈ ਕੇ ਗਏ ਹੋਏ ਨੇ? ਇਹਨਾਂ ਨੂੰ ਪਤਾ ਨਹੀਂ ਕਿੱਥੇ ਲੈ ਗਏ, ਡਿਫਰੈਂਟ ਥਾਣਿਆਂ ਤੇ ਜੇਲਾਂ 'ਚ, ਪਰ ਬਹੁਤੇ ਲੋਕ ਹਾਲੇ ਥਾਣਿਆਂ 'ਚ ਹੀ ਰੱਖੇ ਹੋਏ ਆ ਉਹਨਾਂ ਨੇ। ਜਿਵੇਂ ਜਿਹੜੇ ਮੁੰਡਿਆਂ ਨੂੰ ਪ੍ਰੈਸ ਵਾਲਿਆਂ ਨੂੰ ਵੀ ਕੱਲ ਕੁੱਟ ਕੇ ਘਰੋਂ ਕੈਮਰੇ ਉਹਨਾਂ ਦੇ ਤੋੜ ਤੇ ਨਾਲ ਅਰੈਸਟ ਕਰਕੇ ਲੈ ਗਏ, ਤੇ ਉਹਨਾਂ ਨੂੰ ਜਿਹੜੇ ਵੀ ਪੁਲਿਸ ਥਾਣੇ ਪੈਂਦੇ ਆ ਨੇੜੇ ਉੱਥੇ ਰੱਖਿਆ ਹੋਇਆ। ਤਾਂ ਜਿਹੜੇ ਪ੍ਰੈਸ ਵਾਲਿਆਂ ਨੂੰ ਕੱਲ ਥੋੜੀ ਦੇਰ ਬਾਅਦ ਫਿਰ ਛੱਡਤਾ ਸੀਗਾ, ਜਿਹੜੀ ਵੀ ਉਹਨਾਂ ਨੇ ਵੀਡੀਓ ਵਗੈਰਾ ਬਣਾਈਆਂ ਉਹਨਾਂ ਦੀ ਮੈਮਰੀ ਡਿਲੀਟ, ਉਹਨਾਂ ਦੀ ਰਿਕਾਰਡਿੰਗ ਡਿਲੀਟ ਕਰਾ ਕੇ ਉਹਨਾਂ ਨੂੰ ਛੱਡਤਾ। ਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ 25-30 ਜਾਣਿਆਂ ਨੂੰ ਇੰਨੀ ਗਰਮੀ 'ਚ ਇੱਕ ਰੂਮ 'ਚ ਬਿਠਾਇਆ ਹੋਇਆ ਸੀ ਵੀ ਉਹਨਾਂ ਦੇ ਬੈਠਣ ਲਈ ਵੀ ਉਹਨਾਂ ਕੋਲ ਜਗ੍ਹਾ ਹੈ ਨਹੀਂ ਸੀ। ਜੀ ਤੇ ਭੈਣ ਜੀ ਮੈਂ ਜਾਣਨਾ ਚਾਹੁੰਦੀ, ਤੁਸੀਂ ਇਸ ਵੇਲੇ ਹਸਨਪੁਰ ਪਿੰਡ ਵਿੱਚ ਹੋ ਕਿ ਤੁਸੀਂ ਲੁਧਿਆਣੇ ਦੇ ਵਿੱਚ ਹੋ ਹਸਪਤਾਲ ਦੇ ਵਿੱਚ? ਭੈਣ ਜੀ ਕੀ ਕਿਹਾ? ਤੁਸੀਂ ਇਸ ਵੇਲੇ ਪਿੰਡ ਦੇ ਵਿੱਚ ਹੋ ਕਿ ਹਸਪਤਾਲ ਦੇ ਵਿੱਚ ਹੋ ਬਾਪੂ ਜੀ ਦੇ ਨਾਲ? ਰਾਤ ਮੈਂ 12 ਵਜੇ ਘਰੇ ਆ ਗਈ ਸੀਗੀ, ਤੇ ਹੁਣ ਮੈਂ ਬਸ ਜਾਊਂਗੀ ਬਾਪੂ ਜੀ ਕੋਲੇ। ਉੱਥੇ ਜਿਹੜੇ ਹਮੇਸ਼ਾ ਸਿੰਘ ਬਾਪੂ ਜੀ ਕੋਲੇ ਹੁੰਦੇ ਨੇ ਹਸਪਤਾਲ, ਮੈਂ ਉਹਨਾਂ ਨੂੰ ਛੱਡ ਕੇ ਆਈ ਸੀ। ਪਰ ਭੈਣ ਜੀ ਜਿਹੜਾ ਆਪ ਪੁਲਿਸ ਦਾ ਪਖੰਡ ਜਾਂ ਪੰਜਾਬ ਸਰਕਾਰ ਦਾ ਪਖੰਡ ਕੁਝ ਸਮਝ ਨਹੀਂ ਲੱਗਦਾ, ਨਾ ਇਹ ਬਾਪੂ ਜੀ ਨੂੰ ਸ਼ਹੀਦੀ ਪਾਉਣ ਦੇ ਰਹੇ, ਨਾ ਉਹਨੂੰ ਅਣਖ ਦੇ ਨਾਲ ਜੀਣ ਦੇ ਰਹੇ ਆ। ਬੰਦੀ ਸਿੰਘਾਂ ਦੀ ਰਿਹਾਈ ਦੀ ਲਿਸਟ ਤੁਸੀਂ ਪਹਿਲਾਂ ਵੀ ਬਾਦਲ ਸਰਕਾਰ ਨਾਲ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਗੱਲਬਾਤ ਕਰਕੇ ਆਏ ਸੀ, ਫਿਰ ਇਹ ਲਿਸਟ ਲੈ ਕੇ ਤੁਹਾਡੇ ਸਾਹਮਣੇ ਆ ਗਏ ਨੇ। ਇਹ ਸਭ ਕੁਝ ਕੀ ਕਰਨ ਦੀ ਕੋਸ਼ਿਸ਼ ਕਰ ਰਹੇ, ਕਿਉਂ ਇੰਨਾ ਬੇਵਕੂਫਾਂ ਵਾਂਗੂ ਗੱਲਾਂ ਬਾਤਾਂ ਕਰ ਰਹੇ ਨੇ? ਮੈਨੂੰ ਸਮਝ ਨਹੀਂ ਲੱਗਦੀ ਇਸ ਚੀਜ਼ ਦੀ, ਇਹ ਕਿਉਂ ਇਸ ਤਰ੍ਹਾਂ ਸਾਨੂੰ ਭੰਬਲ ਭੁੱਸੇ ਦੇ ਵਿੱਚ ਪਾ ਰਹੇ ਨੇ? ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿਉਂ ਨਹੀਂ ਇਹਨਾਂ ਨੂੰ ਛੱਡਦੇ। ਕੱਲ ਵੀ DGP ਨੇ ਢਿੱਲੋਂ ਨੇ ADGP ਨੇ ਢਿੱਲੋਂ ਨੇ ਇਹੀ ਕਿਹਾ ਸੀ ਵੀ ਇਹਨਾਂ ਚੋਂ ਕੋਈ ਵੀ ਬੰਦਾ ਛੁੱਟ ਨਹੀਂ ਸਕਦਾ। ਤਾਂ ਅਸੀਂ ਕਿਹਾ ਸੀ ਬਾਪੂ ਜੀ ਨੇ ਵੀ ਜੇ ਛੁੱਟ ਨਹੀਂ ਸਕਦਾ ਤਾਂ ਤੁਸੀਂ 20 ਦਿਨ ਪਹਿਲਾਂ ਸਾਨੂੰ ਇਹ ਕਿਉਂ ਕਿਹਾ ਵੀ ਜਿਨ੍ਹਾਂ ਦੀ ਜ਼ਮਾਨਤ ਹੁੰਦੀ ਹੈ ਜ਼ਮਾਨਤ ਕਰਾਂਗੇ, ਪਰੋਲ ਹੁੰਦੀ ਹੈ ਪਰੋਲ, ਜਿਨ੍ਹਾਂ ਦੀ ਰਿਹਾਈ ਹੈ ਉਹਨਾਂ ਦੀ ਰਿਹਾਈ ਕਰਾਂਗੇ। ਪਰ ਉਹ ਕਿਉਂ ਕਿਹਾ? ਤੁਸੀਂ ਕਹਿੰਦੇ ਸੀ 2 ਦਿਨ ਵਿੱਚ ਕਰ ਲਓ, ਤੁਸੀਂ ਟਿਪ ਲਵਾ ਲਓ ਬਸ, ਤੇ 2 ਦਿਨਾਂ ਦੇ ਵਿੱਚ ਸਿੰਘਾਂ ਨੇ ਆ ਜਾਣਾ। ਤਾਂ ਤੁਸੀਂ ਉਹ ਝੂਠੇ ਪ੍ਰੋਮਿਸ ਕਿਉਂ ਕੀਤੇ ਜਦ ਤੁਹਾਨੂੰ ਪਤਾ ਸੀ ਕਿ ਹੋ ਨਹੀਂ ਸਕਦਾ? ਕੱਲ ਉਹ ਇਹੀ ਕਹਿੰਦੇ ਰਹੇ DGP ਤੇ SSP ਵੀ ਬਾਪੂ ਪਲੀਜ਼ ਤੁਸੀਂ ਡਿਪ ਮਾਰਨ ਦਾ ਅਸੀਂ ਤੁਹਾਨੂੰ ਦੇਣਾ ਨੀਗਾ, ਗਲੂਕੋਜ਼ ਵਗੈਰਾ ਲਵਾ ਲਓ, ਮੁੰਡੇ ਹਾਲੇ ਛੁੱਟਣੇ ਨਹੀਂ ਗਏ, ਇਹੀ ਕਿਹਾ ਉਹਨਾਂ ਨੇ ਹੁਣ।
ਤੇ ਭੈਣ ਜੀ ਕਿ ਮਿੰਟ ਬਹੁਤ ਥੋੜੇ, ਹਾਂਜੀ ਮਿੰਟ ਵੀ ਬਹੁਤ ਥੋੜੇ ਰਹਿ ਗਏ ਨੇ। ਐਦੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹ ਕਹਿੰਦੇ ਨੇ ਗਲੂਕੋਸ਼ ਲਵਾ ਲਓ, ਇਸ ਵੇਲੇ ਬਾਪੂ ਜੀ ਦੇ ਹਸਪਤਾਲ ਦੇ ਵਿੱਚ ਕੀ ਸਿਚੁਏਸ਼ਨ ਹੈ ਕਿ ਉਹਨਾਂ ਨਾਲ ਫਿਰ ਤੋਂ ਜ਼ਬਰਦਸਤੀ ਕਰ ਕੀਤੀ ਜਾਵੇਗੀ ਜਿਸ ਤਰ੍ਹਾਂ ਪਿਛਲੀ ਵਾਰੀ ਕੀਤੀ ਸੀ, ਟਾਂਕੇ ਲਗਾ ਦਿੱਤੇ ਗਏ ਸੀ, ਟਾਂਕੇ ਨਾਲ ਗਲੂਕੋਸ਼ ਲਗਾਇਆ ਗਿਆ ਸੀ, ਇਸ ਵਾਰ ਉਹਨਾਂ ਦੀ ਸਿਚੁਏਸ਼ਨ ਕੀ ਹੈ? ਜਦੋਂ ਉਦੋਂ ਟਾਂਕੇ ਵਗੈਰਾ ਲਾਏ ਉਦੋਂ ਬਾਪੂ ਜੀ ਨੂੰ 2 ਮਹੀਨੇ ਤੋਂ ਘੱਟ ਦਾ ਭੁੱਖ ਦਾ ਟਾਈਮ ਹੋਇਆ ਸੀ। ਬਾਪੂ ਜੀ ਚ ਸਟਿਲ ਐਲਰਜੀ ਹੈਗੀ ਸੀ ਸਾਈਡ ਪੈਕ ਕਰਨ ਦੀ, ਪਰ ਹੁਣ ਤਾਂ ਬਾਪੂ ਜੀ ਇੰਨੇ ਜ਼ਿਆਦਾ ਕਮਜ਼ੋਰ ਨੇ, ਪਤਾ ਨਹੀਂ ਉੱਥੇ ਕੀ ਹੋਊਗਾ। ਜੇ ਜ਼ਬਰਦਸਤੀ ਕਰਨਗੇ ਉਹ ਸਹਿ ਸਕਣਗੇ ਕਿ ਉਹਨਾਂ ਦੀਆਂ ਜਿਹੜੀਆਂ ਪਾਈਪਾਂ ਵਗੈਰਾ ਪਹਿਲਾਂ ਉਹਨਾਂ ਨੇ ਫੂਡ ਵਾਲੀਆਂ ਲਾਈਆਂ ਸੀ ਉਹਨਾਂ ਨਾਲ ਉਹ ਮਤਲਬ ਉਹਨਾਂ ਦਾ ਜਿਹੜਾ ਪਹਿਲਾਂ ਵਾਲਾ ਤਸ਼ੱਦਦ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਉਹ ਸਹਿਣਗੇ ਕਿ ਨਹੀਂ ਸਹਿਣਗੇ, ਕੀ ਹੋਊਗਾ ਉੱਥੇ ਕੁਛ ਨਹੀਂ ਪਤਾ। ਪਰ ਬਾਪੂ ਨੇ ਹਾਲੇ ਤੱਕ ਪਾਣੀ ਵੀ ਛੱਡਿਆ ਹੋਇਆ, ਇੱਕ ਤੁਪਕਾ ਵੀ ਪਾਣੀ ਦਾ ਵੀ ਆਪਦੇ ਅੰਦਰ ਜਾਣ ਨਹੀਂ ਸੀ ਦਿੱਤਾ। ਤੇ ਅੱਗੇ ਹੁਣ ਮੈਨੂੰ ਹੁਣੇ ਜਾਊਂਗੀ 8 ਵਜੇ ਮੈਂ ਚਲੀ ਜਾਣਾ ਉੱਥੇ ਹਸਪੀਟਲ, ਫਿਰ ਪਤਾ ਲੱਗੂ ਵੀ ਕੀ ਹੋਇਆ, ਪਰ ਹਾਲੇ ਤੱਕ ਮੈਨੂੰ ਪਤਾ ਉਹਨਾਂ ਨੇ ਕੁਛ ਨਹੀਂ ਕਰ ਦਿੱਤਾ। ਜੀ ਜੀ ਮੈਂ ਭੈਣ ਜੀ ਅਸੀਂ ਤੁਹਾਨੂੰ ਵੀ ਦੱਸਣਾ ਚਾਹੁੰਦੇ, ਤੁਸੀਂ ਜ਼ਰੂਰ ਬਾਪੂ ਸੂਰਤ ਸਿੰਘ ਖਾਲਸਾ ਤੱਕ ਵੀ ਸਾਡਾ ਸੁਨੇਹਾ ਜ਼ਰੂਰ ਪਹੁੰਚਾਇਆ ਕਿ ਉਹ ਇੱਕ ਇਕੱਲੇ ਇਸ ਸੰਘਰਸ਼ ਨਾਲ ਜੁੜੇ ਹੋਏ, ਪੂਰੀ ਸਿੱਖ ਕੌਮ ਉਹਨਾਂ ਦੇ ਨਾਲ ਜੁੜੀ ਹੋਈ ਆ, ਬਾਹਰ ਦੇ ਬੱਚੇ, ਯੰਗ ਜਨਰੇਸ਼ਨ ਸਾਰੇ ਅਸੀਂ ਉਹਨਾਂ ਦੇ ਨਾਲ ਆ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਵੀ ਆਪਣੇ ਦਿਲ ਤੋਂ ਤਤਪਰ ਹਾਂ, ਅਸੀਂ ਵੀ ਪੂਰਾ ਯੋਗਦਾਨ ਪਾ ਰਹੇ ਹਾਂ। ਤਾਂ ਹੀ ਤਾਂ ਜੋ ਅਕਾਲੀ ਲੀਡਰ ਜਿਹੜੇ ਅਮਰੀਕਾ ਦੇ ਵਿੱਚ ਆਉਂਦੇ ਨੇ ਜਾਂ ਕੈਨੇਡਾ ਦੇ ਵਿੱਚ ਆਉਂਦੇ ਨੇ, ਪੂਰੇ ਛਿੱਤਰ ਖਾ ਕੇ ਵਾਪਿਸ ਇਹ ਪੰਜਾਬ ਨੂੰ ਜਾ ਰਹੇ ਨੇ, ਕਿਉਂਕਿ ਸਾਨੂੰ ਪਤਾ ਲੱਗ ਗਿਆ ਇਹਦੀ ਅਸਲੀਅਤ ਕੀ ਹੈ। ਤਾਂ ਅਸੀਂ ਚਾਹਾਂਗੇ ਕਿ ਤੁਸੀਂ ਇਹ ਸਭ ਕੁਝ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਦੱਸੋ ਤਾਂ ਕਿ ਉਹ ਵੀ ਆਪਣੇ ਉਹਨਾਂ ਦੇ ਵਿੱਚ ਹੋਰ ਵੀ ਜੋਸ਼ ਆਵੇ, ਤਾਂ ਕਿ ਉਹ ਲਈ ਜਿਹੜੀ ਇੰਨੀ ਸਿਹਤ ਖਰਾਬ ਹੋ ਰਹੀ ਹੈ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਹੋਰ ਇਸ ਬਾਰੇ ਸੋਚਣ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਸੰਘਰਸ਼ ਜਾਰੀ ਰਹੇ ਜਦ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ। ਹਮੇਸ਼ਾ ਤਰ੍ਹਾਂ ਅਸੀਂ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ ਉਹਨਾਂ ਦੀ ਸਿਹਤ ਦੇ ਬਾਰੇ, ਤੇ ਤੁਹਾਡੇ ਲਈ ਸਿਹਤ ਦੇ ਬਾਰੇ ਵੀ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ। ਤੁਸੀਂ ਵੀ ਕਾਫੀ ਕੁਝ ਸਫ਼ਰ ਕਰ ਰਹੇ ਹੋ, ਅਮਰੀਕਾ ਤੋਂ ਗਏ ਹੋ, ਤੁਸੀਂ ਬਹੁਤ ਸਫ਼ਰ ਕਰ ਰਹੇ ਹੋ, ਇਸ ਵੇਲੇ ਪੰਜਾਬ ਦੇ ਵਿੱਚ ਚਾਹਾਂਗੇ ਕਿ ਤੁਸੀਂ ਵੀ ਆਪਣੀ ਸਿਹਤ ਦਾ ਧਿਆਨ ਰੱਖਿਓ। ਐਂਡ ਐਟ ਦੀ ਐਂਡ ਭੈਣ ਜੀ ਅਸੀਂ ਚਾਹਾਂਗੇ ਨੈਕਸਟ ਟਾਈਮ ਜਦੋਂ ਅਸੀਂ ਗੱਲਬਾਤ ਕਰਾਂਗੇ ਤੁਸੀਂ ਬਾਹਰ ਦੇ ਦਰਸ਼ਕਾਂ ਦੇ ਲਈ ਬਾਪੂ ਸੂਰਤ ਸਿੰਘ ਖਾਲਸਾ ਜੀ ਕੋਲ ਜ਼ਰੂਰ ਇੱਕ ਸੁਨੇਹਾ ਸਾਡੇ ਲਈ ਜ਼ਰੂਰ ਲੈ ਕੇ ਆਓ ਕਿ ਸਾਨੂੰ ਹੁਣ ਅੱਗੇ ਕਰਨ ਦੀ ਕੀ ਜ਼ਰੂਰਤ ਹੈ, ਬਿਕੋਜ਼ ਇਹਨਾਂ ਨੂੰ ਪਤਾ ਹੀ ਸੀਗਾ ਕਿ ਪੰਜਾਬ ਪੁਲਿਸ ਨੇ ਜ਼ਰੂਰ ਜ਼ਬਰਦਸਤੀ ਕਰਨੀ ਸੀ, ਤੇ ਇਹਨਾਂ ਦਾ ਅਗਲਾ ਪਲਾਨ ਕੀ ਸੀ, ਇਸ ਬਾਰੇ ਵੀ ਅਸੀਂ ਅਗਲੀ ਵਾਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਜਾਣਨਾ ਚਾਹਾਂਗੇ। ਤੇ ਭੈਣ ਜੀ ਤੁਸੀਂ ਆਪਣਾ ਧਿਆਨ ਰੱਖਿਓ ਤੇ ਅਸੀਂ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ व्यूअर्स वक्त हो गया एक छोटे जे ब्रेक का। कीप वॉचिंग न्यूज़ TV 84। We'll be right back after a short break.